ਲਓ ਜੀ, ਪੰਜਾਬੀ ਬ੍ਰਾਂਚ ਚ ਜੀ ਆਇਆਂ ਨੂੰ। ਮੈਂ ਬੈਠਾ ਕੋਇਟੇ ਤੇ ਚੋਈ ਸਾਹਿਬ ਬੈਠੇ ਪਿੰਡੀ ਦੇ ਕੋਲ, ਯਾਨੀ ਬੰਨੇ ਤੇ ਬੈਠੇ ਪਿੰਡੀ ਤੇ ਇਸਲਾਮਾਬਾਦ ਦੇ। ਤੇ ਤੁਸੀਂ ਕਿਹਾ ਅੱਜ ਤੇ ਫਿਰ ਇੱਥੋਂ ਹੀ ਕਰੀਏ ਪੌਡਕਾਸਟ, ਕਿਉਂਕਿ ਤੇਲ ਦੀ ਕੀਮਤਾਂ ਵੱਧ ਗਈਆਂ ਨੇ। ਵਜ਼ੀਰ ਆਜ਼ਮ ਨੇ ਬੇਸ਼ੱਕ ਕੁਝ ਐਲਾਨ ਕੀਤਾ ਜੀ, ਪਹਿਲੇ ਵਧਾ ਕੇ ਨਾ, ਪਹਿਲੇ ਵਿਖਾਇਆ ਕਿ ਉਹ ਕਹਿੰਦੇ ਕਿ ਪਹਿਲੇ ਤੁਸੀਂ ਵੱਡਾ ਵਿਖਾਓ ਕਿ ਜੀ ਇਹ ਤੇਰੀ ਸਜ਼ਾ ਹੈ, ਤੇ ਥੋੜੀ ਜਿਹੀ ਫਿਰ ਉਸ ਬੰਦਾ ਕਹਿੰਦਾ ਕਿ ਯਾਰ ਥੋੜੀ ਜਿਹੀ ਘੱਟ ਕਰ ਦਿਓ। ਬੰਦਾ ਕਹਿੰਦਾ ਯਾਰ ਬੜਾ ਯਾਰ ਜ਼ਬਰਦਸਤ ਆਦਮੀ ਹੈ, ਸਜ਼ਾ ਤੇ ਵੱਡੀ ਬਣਦੀ ਸੀ ਲੇਕਿਨ ਚਲੋ ਥੋੜੀ ਜਿਹੀ ਘੱਟ ਕਰਤੀ, ਇੰਨਾ ਹੀ ਕਾਫੀ। ਉਹ ਆਵਾਮ ਦੇ ਨਾਲ ਇਹਨੇ ਹੀ ਕੀਤਾ, ਵੱਡਾ ਚਿੱਤਰ ਵਿਖਾ ਕੇ ਤੇ ਫਿਰ ਦਰਮਿਆਨਾ ਚਿੱਤਰ ਕੱਢ ਕੇ ਤੇ ਹੁਣ ਵਜਾਈ ਜਾ ਰਹੇ ਨੇ ਚਿੱਤਰ ਦੇ ਨਾਲ। ਤੇ ਚੌਧਰੀ ਸਾਹਿਬ ਦੇ ਕੋਲ ਖਬਰਾਂ ਨੇ ਬੜੀਆਂ ਇਕੱਠੀ ਕਰਕੇ ਲੈ ਕੇ ਆਏ ਨੇ ਕਿ ਚਿੱਤਰ ਦਾ ਸਾਈਜ਼ ਕੀ ਹੈ, ਕਿਹਨੂੰ ਕਿਹਨੂੰ ਵੱਜ ਰਿਹਾ, ਕਿੱਥੇ ਕਿੱਥੇ ਵੱਜ ਰਿਹਾ ਤੇ ਕਿਹਨੂੰ ਨਹੀਂ ਵੱਜ ਰਿਹਾ। ਚੌਧਰੀ ਸਾਹਿਬ ਦੱਸੋ। ਹਾਂਜੀ ਰਾਣਾ ਸਾਹਿਬ, ਇਸਲਾਮਾਬਾਦ ਤੇ ਕੱਲ ਵੀ ਬੜੀ ਬਾਰਿਸ਼ ਹੋਈ ਹੈ। ਅੱਛਾ ਤੇ ਕੋਇਟੇ ਦੇ ਤਾਂ ਮੈਨੂੰ ਸੂਰਤ ਦਾ ਪਤਾ ਨਹੀਂ, ਉੱਥੇ ਕਿੰਨੀ ਠੰਡ ਪੈ ਰਹੀ ਹੈ। ਚੌਧਰੀ ਸਾਹਿਬ, ਮੈਂ ਤੇ ਚਿੱਤਰ ਦਾ ਪੁੱਛ ਰਿਹਾ ਜਿਹੜਾ ਹੁਕੂਮਤ ਤੇਲ ਦੀ ਕੀਮਤਾਂ ਦਾ। ਹਾਂ, ਉਹ ਮੈਂ ਉਸ ਤੇ ਹੀ ਆ ਰਿਹਾ। ਉਸ ਤੋਂ ਬਾਅਦ ਮੈਂ ਕਿਹਾ ਜਰਾ ਮੌਸਮ ਦੀ ਵੀ ਗੱਲ ਕਰ ਲਈ। ਉਹ ਅਸਲ ਤੁਸੀਂ ਇੱਕ ਵੀਡੀਓ ਕਲਿੱਪ ਵਾਇਰਲ ਹੋਇਆ, ਤੁਸੀਂ ਉਹ ਦੇਖਿਆ ਨਹੀਂ ਸ਼ਾਇਦ ਰਾਣਾ ਸਾਹਿਬ। ਉਹ ਪਤਾ ਨਹੀਂ ਹੁਣ ਕਿਸੇ ਡਰਾਮੇ ਦਾ ਜਾਂ ਫਿਲਮ ਦਾ ਵਾ। ਉਹ ਇਹ ਆ ਕਿ ਉਹ ਬਾਦਸ਼ਾਹ ਹੁੰਦਾ, ਹੋਟਲ ਵਾਲੇ ਆਉਂਦੇ ਨੇ। ਉਹ ਕਹਿੰਦੇ ਜੀ ਰੋਟੀ ਦਾ ਰੇਟ ਵਧਾਉਣਾ। ਅੱਛਾ। ਤੇ ਉਹ ਕਹਿੰਦਾ ਨਹੀਂ ਨਹੀਂ, ਇਹ ਕਿੱਦਾਂ ਬਸ ਇਹ ਕਿੱਦਾਂ ਹੋ ਸਕਦਾ ਰੋਟੀ ਦਾ ਰੇਟ ਵਧਾਉਣਾ ਹੈ। ਤੇ ਆਮ ਅੱਗੇ ਬੜੀ ਪਰੇਸ਼ਾਨ ਹੋਣ ਕਿ ਨਹੀਂ ਵਧਾਉਣਾ। ਉਹਦਾ ਸੈਕਟਰੀ ਨੂੰ ਕੰਨ 'ਚ ਕਹਿੰਦਾ ਜੀ ਇਹ ਤੁਹਾਡੀ ਪਾਰਟੀ ਨੂੰ ਫੰਡ ਵੀ ਕਰਨਾ ਚਾਹੁੰਦੇ ਨੇ। ਕਹਿੰਦਾ ਕਿੰਨਾ? ਉਹ ਪਹਿਲਾਂ ਕਹਿੰਦੇ ਜੀ 3 ਲੱਖ, ਫਿਰ ਉਹ ਕਹਿੰਦਾ ਨਹੀਂ ਨਹੀਂ ਘੱਟ ਹੈ, ਫਿਰ 4 ਮਤਲਬ 5-6 ਲੱਖ ਰੁਪਏ ਦੇ ਆ। ਕਹਿੰਦੇ ਇਸ ਤੋਂ ਉੱਤੇ ਨਹੀਂ ਦੇਗਾ ਇਹ। ਕਹਿੰਦਾ ਠੀਕ ਹੈ, ਤੁਸੀਂ ਇਸ ਤਰ੍ਹਾਂ ਕਰੋ, ਰੇਟ ਡਬਲ ਨਹੀਂ ਟ੍ਰਿਪਲ ਕਰ ਦਿਓ। ਅੱਛਾ। ਉਹ ਤੇ ਡਬਲ ਮੰਗ ਰਿਹਾ ਸੀ, ਉਹਨੇ ਟ੍ਰਿਪਲ ਕਰ ਦਿੱਤਾ। ਤੇ ਉਹ ਬੜੇ ਖੁਸ਼ ਹੋਏ, ਦੌੜ ਗਏ। ਸੈਕਟਰੀ ਕਹਿੰਦਾ ਸਾਰੇ ਤੁਸੀਂ ਕੀ ਕੀਤਾ, ਜ਼ੁਲਮ ਕੀਤਾ ਆਵਾਮ ਦੇ ਨਾਲ। ਤੁਸੀਂ ਉਹ ਡਬਲ ਕਹਿ ਰਹੇ ਸੀ, ਤੁਸੀਂ ਟ੍ਰਿਪਲ ਕਰ ਦਿੱਤਾ। ਕਹਿੰਦਾ ਤੂੰ ਪਾਗਲ ਆ, ਇਹ ਹੁਣ ਰੌਲਾ ਤੇ ਪੈਣਾ ਵਾ, ਰੌਲਾ ਪਏਗਾ ਤੇ ਆਵਾਮ ਪ੍ਰੋਟੈਸਟ ਕਰੇਗੀ, ਇhtਜਾਜ ਕਰੇਗੀ, ਤੇ ਉਸ ਤੋਂ ਬਾਅਦ ਮੈਂ ਟ੍ਰਿਪਲ ਨੂੰ ਸਿੰਗਲ ਕਰ ਦਿਆਂਗਾ। ਲੋਕ ਵੀ ਖੁਸ਼ ਤੇ ਇਹ ਵੀ ਖੁਸ਼ ਤੇ ਹਾਂ, ਅਸੀਂ ਵੀ ਖੁਸ਼। ਤੇ ਕੋਈ ਇਸ ਤਰ੍ਹਾਂ ਦੀ ਸੂਰਤ ਵਧੀਆ ਨਹੀਂ ਲੱਗਦਾ ਆਵਾਮ ਦੇ ਨਾਲ ਇਸ ਦਾ। ਹਾਂਜੀ, ਫਾਰਮੂਲਾ ਆਂਦਾ ਇਹਨਾਂ ਨੂੰ ਆਵਾਮ ਨੂੰ ਰਾਜ਼ੀ ਕਰ ਰੱਖਣ ਦਾ ਨਾ। ਹਾਂ, ਤੇ ਫਰੀ ਫਾਰਮੂਲਾ ਇਹਨਾਂ ਨੂੰ ਆਉਂਦਾ। ਇਹਨਾਂ ਨੇ ਯਕਦਮ ਉਹ 137 ਰੁਪਏ ਵਧਾ ਕੇ ਤੇ ਫਿਰ ਉਹ 80 ਰੁਪਏ ਘਟਾ ਦਿੱਤਾ। ਤੇ ਉਹ ਆਵਾਮ ਥੋੜੀ ਮਤਲਬ ਨਾਲ ਖੁਸ਼ ਵੀ ਹੋਈ ਹੈ। ਯਾਨੀ ਉਹ ਪਹਿਲੇ ਲਿਟਰ ਜਿਹੜਾ ਹੈ ਉਹ ਤੇਲ ਭਿਓ ਕੇ ਮਾਰਨਾ ਸੀ, ਹੁਣ ਸੁੱਕਾ ਮਾਰਨਗੇ। ਸੁੱਕਾ ਮਾਰਨਗੇ ਬਿਲਕੁਲ। ਤੇਲ ਤੇ ਨਾਲ ਸਬਸਿਡੀਆਂ ਵੀ ਅਨਾਉਂਸ ਕਰ ਰਹੇ ਨੇ ਹਾਂ। ਸਾਰੇ ਸੂਬੇ, ਕਿਉਂਕਿ ਇਹਨਾਂ ਨੇ ਕੋਈ ਅਸਲੇ ਜਿਹੜੇ ਸਬਸਿਡੀਜ਼ ਜਿਹੜੇ ਸਾਰੇ ਦੇ ਰਹੇ ਨੇ ਨਾ, ਉਹ ਤਕਰੀਬਨ ਯੂਨੀਫਾਰਮ ਹੀ ਨੇ, ਥੋੜੀ ਬਹੁਤੀ ਫਰਕ ਦੇ ਨਾਲ। ਕਿਉਂਕਿ ਉਹਨਾਂ ਦੇ ਫੈਡਰਲ ਗਵਰਨਮੈਂਟ ਦੇ ਨਾਲ ਇਹਨਾਂ ਨੇ ਮਿਲ ਕੇ ਅਨਾਉਂਸ ਕੀਤਾ। ਉਹ 200 ਬਿਲੀਅਨ ਇਹਨਾਂ ਨੇ ਪੂਲ ਕੀਤਾ, ਜਿਹਦੇ 'ਚ ਸਭ ਤੋਂ ਜ਼ਿਆਦਾ ਸ਼ੇਅਰ ਦੇਗਾ ਪੰਜਾਬ, ਕੋਈ ਮੇਰੇ ਖਿਆਲ 80-90 ਬਿਲੀਅਨ। ਫਿਰ ਸਿੰਧ ਦੇਗਾ 50 ਬਿਲੀਅਨ, ਕੋਈ 15 ਬਿਲੀਅਨ ਖੈਬਰ ਪਖਤੂਨਖਵਾ ਦੇ ਖਾਤੇ 'ਚ ਪਾਇਆ, ਔਰ ਕੋਈ 8-9 ਬਿਲੀਅਨ ਪਾਇਆ ਬਲੋਚਿਸਤਾਨ ਦੇ ਖਾਤੇ 'ਚ। ਤੇ ਹਾਂ, ਉਹ ਇਸ ਤਰ੍ਹਾਂ ਦੀ ਸਬਸਿਡੀ ਤੇ ਇਹਨਾਂ ਨੇ ਅਨਾਉਂਸ ਕੀਤੀ ਹੈ ਮੋਟਰਸਾਈਕਲਾਂ ਲਈ। ਇੱਕ ਮੁਆਵਜ਼ਾ ਹੋਇਆ, ਉਹ ਬਲੋਚਿਸਤਾਨ ਨੇ ਕੋਈ 2 ਬਿਲੀਅਨ ਦਿੱਤਾ ਫੈਡਰਲ ਗਵਰਨਮੈਂਟ ਨੂੰ ਕਿ ਤੁਸੀਂ ਆਸਟੈਰਿਟੀ ਮੇਜਰ ਚਲਾਏ ਨੇ, ਇਹ ਆਵਾਮ ਨੂੰ ਰਿਲੀਫ ਵਾਸਤੇ ਬਲੋਚਿਸਤਾਨ ਦਾ ਹਿੱਸਾ। ਅੱਛਾ ਜੀ, ਇਹ ਮੈਂ ਖਬਰ ਨਹੀਂ ਦੇਖੀ ਹੈ, ਬੜੀ ਇੰਟਰਸਟਿੰਗ। ਇਹ ਦੇਖੋ, ਬਲੋਚਿਸਤਾਨ ਅਮੀਰ ਹੋ ਗਿਆ। ਤੁਸੀਂ ਸਮਝਦੇ ਹੋ ਨਾ ਕਿ ਬਲੋਚਿਸਤਾਨ ਗਰੀਬ ਹੈ, ਤੇ ਉਹ ਹੁਣ ਤੁਹਾਨੂੰ ਦੇ ਰਿਹਾ। ਮੈਨੂੰ ਉਹ ਮੁਸ਼ਰਫ ਯਾਦ ਆ ਗਿਆ। ਉਹ ਪਾਕਿਸਤਾਨ ਦੇ ਥੋੜੇ ਜਿਹੇ ਹਾਲਾਤ ਠੀਕ ਹੋਏ 9/11 ਤੋਂ ਬਾਅਦ। ਅਮਰੀਕਾ ਨੇ ਉਹ ਪੈਰਿਸ ਕਲੱਬ ਦੇ ਕਰਜ਼ੇ ਵੀ ਸਕੈਜੂਅਲ ਹੋ ਗਏ, ਕੁਝ ਮਾਫ ਹੋ ਗਏ, ਤੇ ਬੋਸਨੀਆ ਦੇ ਹਾਲਾਤ ਖਰਾਬ ਸਨ। ਤੇ ਅਸੀਂ ਕੋਈ $5 ਮਿਲੀਅਨ ਉਹਨਾਂ ਨੂੰ ਮੈਂ ਇਮਦਾਦ ਦੇ ਦਿੱਤੀ। ਮੁਸ਼ਰਫ ਨੇ ਕੀਤੀ ਪ੍ਰੈਸ कॉन्फ्रेंस, कहते जी कि अब पाकिस्तान की तरक्की का दौर शुरू हो गया है। अब हमने बोस्निया को $5 अरब दिए हैं, 5 मिलियन दिए हैं, हम 5 बिलियन भी देंगे, और हम पता नहीं किन्नू दवांगे, अगर इंडिया को जरूरत पड़ी तो उसको भी देंगे। ये वाली गल हो गई। ਹਾਂ ਬਿਲਕੁਲ। ਸ਼ਾਇਦ ਤੁਹਾਨੂੰ ਪਤਾ ਰਹਿਣਾ ਸੀ, ਪਾਕਿਸਤਾਨ ਮੈਂ ਕੁਝ ਸਾਲ ਪਹਿਲੇ ਅਫਗਾਨਿਸਤਾਨ ਗਿਆ ਸੀ, ਤੁਸੀਂ ਵੀ ਗਏ ਹੋ ਉਧਰ ਕਈ ਦਫਾ। ਉੱਥੇ ਮੈਨੂੰ ਪਤਾ ਚੱਲਿਆ ਕਿ ਪਾਕਿਸਤਾਨ ਨੇ ਇੱਥੇ ਹਸਪਤਾਲ ਬਣਾ ਕੇ ਦਿੱਤੇ ਨੇ। ਪਾਕਿਸਤਾਨ ਅਫਗਾਨਿਸਤਾਨ ਨੂੰ ਫੰਡ ਕਰਦਾ। हाँ बिल्कुल, वो तो इंडिया ने ਬਹੁਤ ਉੱਥੇ ਲਾਇਆ ਕੋਈ 2 ਬਿਲੀਅਨ ਉਹਦਾ ਨੁਕਸਾਨ ਹੋ ਗਿਆ, ਇੰਡੀਆ ਨੇ ਲਾਇਆ ਸੀ ਨਾ। ਫਿਰ ਇਹਨਾਂ ਨੇ ਹਾਂ ਮੁਕਾਬਲੇ ਸ਼ੁਰੂ ਕੀਤੇ ਸਨ, ਹਸਪਤਾਲ, ਮਜ਼ਾਰ ਸ਼ਰੀਫ ਦੀ ਉਹ ਯੂਨੀਵਰਸਿਟੀ ਦਾ ਕੈਂਪਸ ਤੇ ਇਹਦਾ। ਬਿਲਕੁਲ। ਅੱਛਾ, ਇਹਨਾਂ ਨੇ ਉਹ ਗੱਲ ਸਬਸਿਡੀ ਦੀ ਕਰ ਰਹੇ, ਸਬਸਿਡੀ ਤਾਂ ਦਿੱਤੀ, ਦੇ ਰਹੇ ਨੇ ਸਾਰਿਆਂ ਨੂੰ, ਫਾਰਮਰਸ ਨੂੰ ਦੇ ਰਹੇ ਨੇ, ਮੋਟਰਸਾਈਕਲਾਂ ਨੂੰ ਦੇ ਰਹੇ ਨੇ। ਬਾਕੀ ਜਿਹੜਾ ਪਬਲਿਕ ਟਰਾਂਸਪੋਰਟ ਉਹਨਾਂ ਨੇ ਵੀ ਅਨਾਉਂਸ ਕਰ ਦਿੱਤੀ, ਔਰ ਜਿਹੜੀ ਗੁਡਸ ਟਰਾਂਸਪੋਰਟ ਉਹਨਾਂ ਨੇ ਵੀ ਅਨਾਉਂਸ ਕਰ ਦਿੱਤੀ। ਲੇਕਿਨ ਮੈਨੂੰ ਇੱਕ ਗੱਲ ਹੀ ਸਮਝ ਆਉਂਦੀ, ਇਹਨਾਂ ਨੇ ਜਿਹੜੀ ਸ਼ਹਿਰਾਂ ਦੇ ਵਿੱਚ ਪਬਲਿਕ ਟਰਾਂਸਪੋਰਟ ਆਲਰੇਡੀ ਚੱਲ ਰਹੀ ਸੀ, ਉਹ ਫ੍ਰੀ ਕਰ ਦਿੱਤੀ।
ਹਾਂ ਮਤਲਬ ਜ਼ਾਹਰ ਉਹ ਟੈਕਸ ਪੇਅਰ ਦੀ ਜੇਬ 'ਚ ਜਾਣਾ ਹੈ ਨਹੀਂ ਕਿ ਜਿਹੜਾ ਮਿਨੀਮਮ ਕਿਰਾਇਆ ਪਹਿਲਾਂ ਚੱਲ ਰਿਹਾ ਸੀ ਉਹਨੂੰ ਤੇ ਚੱਲਦਾ ਰਹਿਣ ਦਿੰਦੇ, ਮਤਲਬ ਇਹਨਾਂ ਨਾਲ ਥੋੜਾ ਕੋਈ ਇਸ ਤਰ੍ਹਾਂ ਦਾ ਮੇਜਰ ਲੈ ਕੇ ਚਾਹੁੰਦੇ ਨੇ ਕਿ ਸ਼ਾਇਦ ਸਾਡੀ ਕੋਈ ਪਪੂਲੈਰਿਟੀ, ਸਾਡਾ ਕੋਈ ਵੋਟ ਬੈਂਕ ਵੱਧ ਜਾਏ ਨਾ, ਬਿਲਕੁਲ। ਤੇ ਬਈ ਉਹ ਕਿਰਾਇਆ ਤੇ ਰਹਿਣ ਦਿਓ, ਤੁਸੀਂ ਕਿਰਾਇਆ ਵੀ ਖਤਮ ਕਰਕੇ ਤੇ ਉਹ ਟੈਕਸ ਪੇਅਰ ਦੀ ਜੇਬ 'ਚੋਂ ਕੱਢੋਗੇ ਤੇ ਉਹ ਸਾਰੀ ਪਬਲਿਕ ਟਰਾਂਸਪੋਰਟ ਵੀ ਫ੍ਰੀ ਕਰ ਦਿੱਤੀ। ਇਹ ਮੈਨੂੰ ਕੋਈ ਸਮਝ ਨਹੀਂ ਆਈ, ਤੁਹਾਨੂੰ ਸਮਝ ਆਈ ਇਸ ਚੀਜ਼ ਦੀ? ਸਰ ਇਕਦਾਮ ਹੈ ਇੰਜ ਹੀ ਹੈ, ਉਹ ਜਿਵੇਂ ਪਹਿਲੇ ਕਰਦੇ ਰਹੇ ਨੇ, ਨਵਾਜ਼ ਸ਼ਰੀਫ ਸਾਹਿਬ ਵੀ ਕਰਦੇ ਰਹੇ ਨੇ, ਸ਼ਹਿਬਾਜ਼ ਸ਼ਰੀਫ ਪੰਜਾਬ ਵਿੱਚ ਕਰਦੇ ਰਹੇ, ਤੇ ਲੇਕਿਨ ਇਹਦਾ ਫਰਕ ਕੋਈ ਨਹੀਂ ਪੈਣਾ ਗਿਮਿਕਸ। ਮੈਨੂੰ ਇਸ ਤੋਂ ਚੂਸਾ ਹੈ ਜ਼ਿਆਦਾ ਖਤਰਾ ਜਿਹੜਾ ਹੈ ਨਾ, IMF ਦਾ ਪ੍ਰੋਗਰਾਮ ਚੱਲ ਰਿਹਾ, ਉਹ ਅਗਰ ਤੁਸੀਂ ਸਬਸਿਡੀਜ਼ ਦੇ ਰਹੇ ਹੋ ਲੋਕਾਂ ਨੂੰ, ਇਹ ਖਤਰਾ ਹੈ ਵੇ ਕਿ IMF ਨੇ ਕਹਿਣਾ ਹੈ ਕਿ ਕਿਉਂ ਦੇ ਰਹੇ ਹੋ, ਕਿੱਥੋਂ ਦੇ ਰਹੇ ਹੋ, ਪੈਸਾ ਕਿੱਥੋਂ ਆਇਆ, ਇਹ ਦੱਸੋ। ਤੇ ਕਿਉਂਕਿ ਸਬਸਿਡੀਜ਼ ਤੇ ਉਹਨੇ ਬੰਦ ਕਰਾਈਆਂ ਸਾਰੀਆਂ, ਤੇ ਅਗਰ IMF ਨੇ ਕਰਤਾ ਇਤਰਾਜ਼, ਫਿਰ ਉਹੀ ਇਹਨਾਂ ਨੇ ਲਿੱਤਰ ਜਿਹੜਾ ਹੈ ਨਾ ਉਹਦਾ ਸਾਈਜ਼ ਵੱਡਾ ਕਰ ਦੇਣਾ ਤੇ ਤੇਲ ਰੱਖ ਦੇਣਾ ਨਾਲ, ਕਹਿੰਦਾ ਲਓ ਜੀ ਅੱਜ ਤੋਂ ਸਬਸਿਡੀ ਖਤਮ, ਕਿਉਂਕਿ IMF ਕਹਿ ਰਹੀ ਹੈ। ਅੱਛਾ, ਅਜੇ ਖਬਰ ਛਪੀ ਹੋਈ ਜੰਗ ਦੇ ਵਿੱਚ ਉਹ ਇਹ ਕਿ ਇਹਨਾਂ ਨੇ ਜਿਹੜੀ ਆ ਪੈਟਰੋਲ ਦਾ ਰੇਟ 80 ਰੁਪਏ ਘੱਟ ਕੀਤਾ ਨਾ, ਉਹ ਵੀ ਉਹਨਾਂ ਨੇ IMF ਤੋਂ ਪੁੱਛ ਕੇ ਕੀਤਾ, ਕਿਉਂਕਿ ਅਸਲ ਵਿੱਚ ਉਹ ਜਿਹੜੀ ਲੇਵੀ ਸੀ ਨਾ ਉਹ ਘਟਾਈ ਹੈ ਨਾ ਐਕਚੁਅਲੀ। ਲੈਵੀ ਤੇ ਘਟਾਤੀ ਚਲੋ, ਲੇਕਿਨ ਜਿਹੜੀ ਸਬਸਿਡੀਜ਼ ਤੇ ਉਹ IMF ਹੁੰਦੇ ਹੀ ਆਂਦੇ ਹੀ ਸਭ ਤੋਂ ਪਹਿਲੇ ਜਿਹੜੇ ਮੁਲਕ ਜਾਂਦਾ ਗਰੀਬ ਮੁਲਕਾਂ 'ਚ ਸਾਡੇ ਵਰਗੇ ਹਾਂਜੀ, ਸਬਸਿਡੀਆਂ ਖਤਮ ਕਰਦਾ ਤੇ ਖਤਮ ਕਰਦਾ ਬਿਲਕੁਲ। ਹਾਂ, ਤੇ ਪ੍ਰੋਗਰਾਮ ਚ ਆ ਰਿਹਾ ਤੁਸੀਂ ਸਬਸਿਡੀ ਦੇ ਦਿੱਤੀ। ਇਹਨਾਂ ਦਾ ਬਿਲਕੁਲ ਜਿਹੜਾ ਤੁਸੀਂ ਲਤੀਫਾ ਸੁਣਾਇਆ ਨਾ ਕਿ ਪਹਿਲੇ ਹਾਂਜੀ, ਇਹਨਾਂ ਨੇ ਇੱਥੇ ਵੀ ਇਹੀ ਗੇਮ ਨਾ ਕੀਤੀ ਹੋਵੇ। ਹਾਂ ਬਿਲਕੁਲ ਕੋਈ ਪਤਾ ਨਹੀਂ, ਤੇ ਆ ਫਿਰ ਥੋੜੀ ਘਟਾ ਕੇ ਕਹਿ ਦੇਣਗੇ, ਖੁਸ਼ ਕਰ ਦੇਣਗੇ ਲੋਕਾਂ ਨੂੰ। ਤੇ ਚਲੋ ਲੇਕਿਨ ਇਹ ਹੈ ਕਿ ਰਾਣਾ ਸਾਹਿਬ ਸਬਸਿਡੀ ਤੇ ਜ਼ਾਹਰ ਹੈ ਇੱਕ ਬੜੀ ਮਖਸੂਸ ਜਿਹੇ ਤਬਕੇ ਵਾਸਤੇ ਹੁੰਦੀ ਨਾ, ਤੇ ਲੇਕਿਨ ਜਿਹੜਾ ਆਮ ਬੰਦਾ ਵਾ ਉਹ ਤੇ ਜ਼ਾਹਰ ਇਹਦੇ ਵਿੱਚ ਪਿਸੇਗਾ ਸਾਰੇ, ਉਹ ਤੇ ਹਰ ਚੀਜ਼ ਦੀ ਹੁਣ ਰੇਟ ਜਿਹੜੇ ਵਧਣੇ ਸ਼ੁਰੂ ਹੋ ਗਏ ਨੇ। ਕਿਸ ਜਗ੍ਹਾ ਹੋਣੇ, ਹੋਰ ਕੀ ਆਟਾ ਬਣ ਜਾਏਗਾ ਉਹਦਾ ਪਿਸ ਕੇ, ਤੇ ਹੋਰ ਉਹ ਬੋਲ ਹੀ ਨਹੀਂ ਸਕਦਾ, ਕੁਝ ਕਰ ਹੀ ਨਹੀਂ ਸਕਦਾ, ਕਰੇਗਾ ਕੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਇਹ ਪੰਜਾਬ ਤੇ ਨਾਲ ਹੁਣ ਇਹਨਾਂ ਨੇ ਜੀ ਦੱਸੋ ਜੀ ਸਰ। ਉਹਨਾਂ ਨੇ ਥੋੜਾ ਇਸ ਚੀਜ਼ ਤੇ ਉਹ ਮੈਨੂੰ ਉਹਨਾਂ ਦਾ ਅੱਛਾ ਲੱਗਾ, ਲੇਕਿਨ ਇਹ ਹੈ ਕਿ ਮੈਨੂੰ ਇਹ ਨਹੀਂ ਸਮਝ ਲੱਗਦੀ ਸਾਡੀ ਜਿਹੜੀ ਹਕੂਮਤ ਆ ਜਾਂ ਸਾਡੀ ਜਿਹੜੀ ਹੁਕਮਰਾਨ ਅਸ਼ਰਾਫੀਆ ਵਾ, ਇਹ ਨਹੀਂ ਕਿ ਕੁਝ ਕਰਨਾ ਨਹੀਂ ਚਾਹੁੰਦੀ, ਇਹ ਪਤਾ ਨਹੀਂ ਕੀ, ਇਹ ਨਹੀਂ ਕਿ ਜਿਹੜੀਆਂ ਹੁਣ ਇਹਨਾਂ ਨੇ ਥੋੜੀ ਕੰਪੇਨ ਸ਼ੁਰੂ ਕੀਤੀ ਹੈ ਕਿ ਜਿਹੜੀਆਂ ਮਾਰਕੀਟਾਂ ਵਾ ਇਹ ਜਲਦੀ ਬੰਦ ਕਰੋ। ਅੱਛਾ, ਇਹ ਕੰਪੇਨ ਮੈਂ ਪਿਛਲੇ ਕੋਈ 25-30 ਸਾਲ ਤੋਂ ਦੇਖ ਰਿਹਾ, ਸ਼ਾਇਦ ਇਸ ਤੋਂ ਵੀ ਪੁਰਾਣਾ, ਮੈਨੂੰ ਜਿੰਨਾ ਮੇਰੀ ਯਾਦਾਸ਼ਤ ਕੰਮ ਕਰ ਰਹੀ, ਲੇਕਿਨ ਕਦੀ ਵੀ ਇੱਥੇ ਇੰਪਲੀਮੈਂਟ ਨਹੀਂ ਹੋਈ। ਇਹਨੂੰ ਕੱਲ੍ਹ ਲੈਣੇ ਕਰੀ, ਮਤਲਬ ਇਹ ਵਾਕਈ ਰਾਣਾ ਸਾਹਿਬ ਬਿਜਲੀ ਦਾ ਰਿਸੋਰਸਿਸ ਦਾ ਜ਼ਿਆ ਹੈ, ਜਿਹੜੀਆਂ ਮਾਰਕੀਟਾਂ 2-3 ਵਜੇ ਤੱਕ ਰਾਤ ਨੂੰ ਖੁੱਲੀ ਰਹਿੰਦੀਆਂ, 10-11-12 ਵਜੇ ਤੱਕ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਪੂਰੀ ਦੁਨੀਆ 'ਚ ਛੇਤੀ ਬੰਦ ਹੋ ਜਾਂਦੀਆਂ, ਉਹ ਤੇ ਨਿਊਯਾਰਕ ਵਰਗੇ ਸ਼ਹਿਰ ਨੇ, ਉੱਥੇ ਵੀ ਜਿਹੜੇ ਨੇ ਨਾ ਉਹ ਮੇਜਰ ਜਿਹੜੇ ਸਟੋਰ ਨੇ ਬੰਦ ਹੋ ਜਾਂਦੇ ਨੇ, ਉਹ ਕੁਝ ਰੈਸਟੋਰੈਂਟ ਉਹ ਜਿਹੜੇ ਉਹਨਾਂ ਦੇ ਤਫਰੀ ਵਾਲੇ ਏਰੀਏ ਨੇ ਉਹ ਖੁੱਲੇ ਰਹਿੰਦੇ ਨੇ। ਬਾਕੀ ਤੇ ਚਾਈਨਾ 6 ਵਜੇ ਤੋਂ ਬਾਅਦ ਜਿਹੜਾ ਨਾ 7 ਵਜੇ ਤੋਂ ਬਾਅਦ ਹੋਟਲ ਵੀ ਰੈਸਟੋਰੈਂਟ ਵੀ ਖਾਲੀ। ਯੂਰਪ ਵਿੱਚ ਵੀ ਇਹੀ ਹੁੰਦਾ, ਉਹ ਫਿਰ ਪੱਬਾਂ ਸ਼ੱਬਾਂ ਤੇ ਜਾ ਕੇ ਲੋਕੀ ਬਹਿੰਦੇ ਨੇ, ਉੱਥੇ ਰੋਟੀ ਖਾਂਦੇ ਨੇ, ਮਾਰਕੀਟਾਂ ਤੇ ਬੰਦ। ਇੱਥੇ ਤੁਹਾਡੀ ਇਕਨੋਮੀ ਦਾ ਸਾਇਜ਼ ਛੋਟਾ ਜਿਹਾ ਹੈ ਤੇ ਤੁਹਾਡੇ ਲੱਲੇ ਤੇ ਲੱਲੇ ਇੰਨੇ ਨੇ, ਹਰ ਬੰਦੇ ਦਾ ਆਇਆ ਨਹੀਂ ਹੁਕੂਮਤ ਦਾ। ਤਾਜਰ ਵੀ ਜਿਹੜੇ ਨਾ ਕੋਈ ਇਸ ਤਰ੍ਹਾਂ ਦੇ ਨਹੀਂ, ਉਹ ਵੀ ਚਾਹੁੰਦੇ ਨੇ ਜੀ ਕਿ ਬਸ ਸਾਡਾ ਕਾਨੂੰਨ ਚੱਲੇ ਆਪਣੀ ਮਾਰਕੀਟਾਂ 'ਚ। ਉਹਨਾਂ ਬਣਾਈਆਂ ਨੇ ਤਨਜ਼ੀਮਾਂ ਤੇ ਯੂਨੀਅਨਾਂ, ਤੇ ਥੋੜਾ ਜਿਹਾ ਕੁਝ ਹੁਕੂਮਤ ਕਰਨਾ ਚਾਹਵੇ ਤੇ ਉਹ ਇਤਜਾਜ ਕਰ ਦਿੰਦੇ ਨੇ। ਉਹ ਫਿਰ ਤਨਜ਼ੀਮਾਂ ਵਾਲੇ ਕੋਈ MP ਦਾ ਪੁੱਤਰ ਹੁੰਦਾ ਹੈ, ਕੋਈ ਫੌਜੀ ਦਾ ਭਰਾ ਹੁੰਦਾ ਹੈ, ਕੋਈ ਬਿਊਰੋਕਰੇਟ ਦਾ ਚਾਚਾ ਹੁੰਦਾ ਹੈ, ਉਹ ਇਹ ਮਿਲ ਮਿਲਾ ਕੇ ਇਹਨਾਂ ਨੇ ਫਿਰ ਉਸੇ ਡਗਰ ਤੇ ਆ ਜਾਂਦੇ ਨੇ ਵਾਪਸ। ਬਿਲਕੁਲ ਇਸ ਤਰ੍ਹਾਂ ਹੀ ਸਹੀ ਤੁਸੀਂ ਕਹਿ ਰਹੇ। ਉਹਦੀ ਵਜ੍ਹਾ ਹੈ ਕਿ ਹੁਣ ਅਗਰ ਇਹ ਸ਼ੁਰੂ ਕਰਨਗੇ ਨਾ, ਪਹਿਲਾਂ ਵੀ ਕਈ ਦਫਾ ਗਵਰਨਮੈਂਟ ਨੇ ਸ਼ੁਰੂ ਕੀਤੀ, ਕੋਸ਼ਿਸ਼ ਕੀਤੀ, ਲੇਕਿਨ ਤਾਜਰ ਜਿਹੜੇ ਉਹ ਤੁਹਾਨੂੰ ਪਤਾ ਮਾਰਨੇ ਮਰਨੇ ਤੇ ਆ ਜਾਂਦੇ, ਉਹ ਕਹਿੰਦੇ ਜੀ ਇhtਜਾਜ ਕਰੋ। ਲੇਕਿਨ ਇਹ ਹੈ ਕਿ ਇੱਥੇ ਜਿਹੜਾ ਮੇਰਾ ਖਿਆਲ, ਜਿਹੜਾ ਤੁਸੀਂ ਕਹਿ ਰਹੇ ਨਾ ਲਿੱਤਰ ਭੇਜ ਕੇ ਮਾਰ ਰਿਹਾ ਆਵਾਮ ਨੂੰ ਨਾ ਮਾਰਨ, ਲੇਕਿਨ ਅਗਰ ਤਾਜਰ ਕਰਨਾ ਇਸ ਤਰ੍ਹਾਂ, ਜਿਹੜਾ ਬੰਦਾ ਕੋਈ ਥੋੜਾ ਇਸ ਤਰ੍ਹਾਂ ਕੋਈ ਕਰਨ ਦੀ ਕੋਸ਼ਿਸ਼ ਕਰੇ ਉਹਨੂੰ ਮਾਰਨ, ਉਹ ਕਾਨੂੰਨ ਠੀਕ ਕਰ, ਕਾਨੂੰਨ ਦੇ ਨਾਲ। ਉਹ ਤਾਂ ਵੈਸੇ ਮੈਂ ਮੁਹਾਵਰਤਨ ਕਹਿ ਰਿਹਾ, ਤੇ ਉਹ ਮਤਲਬ ਕਿ ਤਾਜਰ ਖੜੇ ਹੋ ਜਾਂਦੇ। ਤੁਹਾਨੂੰ ਹੁਕੂਮਤ ਇਸ ਲਈ ਨਹੀਂ ਮਿਲੀ ਅੱਜ ਤੱਕ ਕਿ ਤੁਸੀਂ ਇੰਜੀ ਤਾਜਰਾਂ ਨੂੰ ਲਿੱਤਰ ਮਾਰਨੇ, ਜਿਹਨੂੰ ਤੁਹਾਡਾ ਦਿਲ ਕਰਨਾ ਸੀ ਲਿੱਤਰ ਮਾਰਨੇ ਸਨ ਤੁਸੀਂ, ਇਸ ਲਈ ਤੁਸੀਂ ਨਾ ਅੱਜ ਤੱਕ ਵਜ਼ੀਰ ਆਜ਼ਮ ਨਹੀਂ ਬਣੇ ਪਾਕਿਸਤਾਨ ਦੇ। ਇਹ ਸੋਚਣਾ ਕੰਪਰੋਮਾਈਜ਼ਸ ਕਿਉਂਕਿ ਇਹ ਰਾਣਾ ਸਾਹਿਬ ਬੜਾ ਜ਼ਰੂਰੀ ਹੈ। ਇਸ ਕਰਕੇ ਮੈਂ ਦੇਖਦਾ, ਮੈਂ ਹੁਣ ਪਰਸੋਂ ਆਪ ਪਾਰਾ ਗਿਆ, ਇੱਕ ਛੋਟੀ ਜਿਹੀ ਬੁੱਕ ਲੈਣੀ ਸੀ ਬੱਚੇ ਦੀ, ਉਹ 11 ਵਜੇ ਮਾਰਕੀਟ ਕੋਈ ਨਹੀਂ ਖੁੱਲੀ ਸੀ। ਮਤਲਬ 11 ਵਜੇ ਕੋਈ ਤੁਕ ਬਣਦਾ ਹੀ ਨਹੀਂ, ਵਰਕ ਕਲਚਰ ਹੀ ਨਹੀਂ ਹੈ ਸਾਡੇ ਮੁਲਕ ਦੇ ਵਿੱਚ ਕਿ ਤਾਜਰ ਵੀ ਨਹੀਂ, ਜਿਹੜਾ ਆਫਿਸ ਟਾਈਮ ਉਸ ਟਾਈਮ ਆ ਕੇ ਦੁਕਾਨਾਂ ਖੋਲ੍ਹਣ 8-9 ਵਜੇ ਤੇ ਮਗਰਬ ਟਾਈਮ ਬੰਦ ਕਰਨ। ਸਕਾਟਲੈਂਡ ਤੁਹਾਨੂੰ ਯਾਦ ਹੈ, ਤੁਸੀਂ ਨਾਲ ਹੀ ਸੀਗੇ,
ਜਦੋਂ ਅਸੀਂ ਤਕਰੀਬਨ ਮਗਰਬ ਦੇ ਟਾਈਮ ਤੇ ਨਿਕਲੇ ਆ ਉਹ ਸਕਾਟਲੈਂਡ ਦੇ ਇੱਕ ਛੋਟਾ ਜਿਹਾ ਟਾਊਨ ਤੋਂ, ਹਾਲਾਂਕਿ ਅੱਛਾ ਬੜਾ ਟਾਊਨ ਸੀ ਉਹ, ਤੇ ਕੋਈ ਸ਼ੈ ਨਹੀਂ ਸੀ, ਇੱਕ ਫਿਸ਼ ਐਂਡ ਚਿਪਸ ਖੁੱਲਾ ਸੀ ਤੇ ਇੱਕ ਕੋਆਪਰੇਟਿਵ ਸਟੋਰ ਖੁੱਲਾ ਸੀ, ਇਹ ਉੱਤੇ ਵੀ ਤੇ ਪੂਰਾ ਬਾਜ਼ਾਰ ਹਰ ਸ਼ੈ ਬੰਦ। ਚੋਂ ਦੇ ਰਿਹਾ ਸੀ ਨਾ, ਉਹ ਜੰਗਲੇ ਚੋਂ ਦੇ ਰਿਹਾ ਸੀ, ਉਹ ਖੋਲੇ ਨਹੀਂ ਗਏ ਕਿ ਦੁਕਾਨ ਬੰਦ ਹੈ, ਤੇ ਉਹ ਸੀ ਤੁਰਕ, ਯਾਦ ਹੈ ਤੁਹਾਨੂੰ, ਉਹ ਖਿੜਕੀ ਵਿੰਡੋ ਹਾਂਜੀ ਸੀ ਉਹਦੀ ਦੇ ਰਿਹਾ ਸੀ, ਕਿਉਂਕਿ ਬੂਹਾ ਖੁੱਲਾ ਹੁੰਦਾ ਨਾ, ਉਹ ਉਹਦੀ ਸ਼ਾਪ ਬੰਦ ਹੋ ਸਕਦੀ ਸੀ, ਅੰਦਰ ਕੰਮ ਕਰ ਹਾਂ। ਗਾਹਕਾਂ ਨੂੰ ਜਿਹੜਾ ਨਾ ਪਿੱਛੋਂ ਦੇ ਰਿਹਾ ਸੀ, ਉਹ 2 ਨੰਬਰ ਹੀ ਲਾਈ ਸੀ ਉਹਨੇ, ਉਹ ਵੀ ਉਹਦੇ ਲਈ ਵੀ ਆਰਡਰ ਇਹੀ ਸਨ, ਉਹ ਵੀ 6 ਵਜੇ ਬੰਦ ਕਰ ਦਿਓ। ਨਾਲੇ ਇੱਥੇ ਦੂਸਰਾ ਹੈ ਕਿ ਹੁਣ ਜਿਹੜੇ ਆ ਕੋਇਟਾ ਟੀ ਕੈਫੇ ਨੇ, ਇਸ ਤਰ੍ਹਾਂ ਦੁਕਾਨਾਂ, ਇਹ ਵੀ ਪੂਰੀ ਪੂਰੀ ਰਾਤ ਖੁੱਲੀਆਂ, 2-2 ਵਜੇ 3-3 ਵਜੇ ਤੱਕ ਇਸਲਾਮਾਬਾਦ ਲੋਕ ਬੈਠੇ ਨੇ, ਸਟੂਡੈਂਟ ਇਹ ਉਹ ਪੜ੍ਹਨ ਵਾਲੇ, ਮਤਲਬ ਇਹਨਾਂ ਨੂੰ ਵੀ, ਔਰ ਲੋਕ ਫਿਰ ਜ਼ਾਹਰ ਜਿਹੜੇ ਉਹ ਇੰਨੇ ਲੇਟ ਤੱਕ ਬਹਿੰਦੇ ਨੇ, ਉਹ ਸਵੇਰ ਉੱਠਦੇ ਵੀ ਲੇਟ ਨੇ, ਤੇ ਉਹ ਸਾਡਾ ਕੰਮ, ਸਾਡੀ ਪ੍ਰੋਡਕਟਿਵਿਟੀ ਫਰਕ ਪੈਂਦਾ। ਚਲੋ ਵੀਕਐਂਡ ਤੱਕ ਤੇ ਠੀਕ ਆ, ਲੋਕ ਪੂਰੀ ਦੁਨੀਆ 'ਚ ਕਰਦੇ ਨੇ, ਇਹਨਾਂ ਨੂੰ ਅਰਲੀ ਅਗਰ ਕਲੋਜ਼ਰ ਤੇ ਜਾਣ, ਬੰਦ ਕਰਨੇ ਤੇ ਜਾਣ, ਤੇ ਜ਼ਾਹਰ ਹੈ ਸਾਡਾ ਕੋਈ ਵਰਕ ਕਲਚਰ ਅੱਛਾ ਵੀ ਪ੍ਰਮੋਟ ਹੋ ਸਕਦਾ। ਇਹ ਅੱਛਾ ਕੰਮ ਹੈ ਤੇ ਮੇਰੇ ਨਾਲ ਮੁਸ਼ਕਲ ਕਰ ਦੇਣਾ ਚਾਹੀਦਾ, ਨਾ ਕਿ ਇੱਕ ਪੈਟਰੋਲ ਦੀ ਵਜ੍ਹਾ ਨਾਲ ਹੁਣ, ਲੇਕਿਨ ਕਰਨੇ ਨੂੰ ਤਿਆਰ ਕੋਈ ਨਹੀਂ। ਇਹ ਕਰਨਾ ਚਾਹੀਦਾ। ਚਲੋ ਤੁਸੀਂ ਗੱਲ ਕੀਤੀ ਹੈ ਸੰਜੀਦਾ ਜੀ, ਤੇ ਕੋਈ ਲਤੀਫਾ ਸੁਣਾਓ, ਲਤੀਫਸਤਾਨ ਜਿਹੜਾ ਪੰਜਾਬ ਸਾਡਾ ਬਣ ਗਿਆ ਹੈ, ਕੋਈ ਨਵਾਂ ਲਤੀਫਾ ਆਇਆ ਪੰਜਾਬ ਤੋਂ ਕਿ ਨਹੀਂ? ਲਤੀਫੇ ਰਾਣਾ ਸਾਹਿਬ ਬੜੇ ਨੇ, ਲਤੀਫਾ ਇਸ ਤਰ੍ਹਾਂ ਦੇ ਲਤੀਫੇ ਨੇ। ਇੱਕ ਤਾਂ ਲਤੀਫਾ ਇਹ ਹੈ ਕਿ ਇੱਕ ਵੀਡੀਓ ਆਈ ਹੈ ਜਿਹੜੀ ਤੁਹਾਨੂੰ ਪਤਾ ਨਾ, ਪੀਰਾ ਫੋਰਸ ਨੇ ਵੀ ਬਣਾਈ, ਮਰੀਮ ਨਵਾਜ਼ ਨੇ, ਜਿਹੜਾ ਉਹ ਐਂਟੀ ਇਨਕਰੋਚਮੈਂਟ ਤੇ ਸਾਰੀਆਂ, ਨਹੀਂ ਕਿ ਉਹ ਪਹਿਲਾਂ ਪੁਲਿਸ ਕੋਲ ਬੜੇ ਇਖਤਿਆਰ ਸੀ ਨਾ, ਅਸਲ ਬਿਊਰੋਕ੍ਰੇਸੀ ਨੇ ਇਹ ਕੀਤਾ ਕਿ ਉਹ ਤੰਗ ਸੀ, ਜਿਹੜੇ ACDC ਸੀ, ਉਹਨਾਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਕਿ ਇੱਕ ਨਵੀਂ ਫੋਰਸ ਬਣਾਓ ਜਿਹੜੀ ਇਹਨਾਂ ਦੇ ਅੰਡਰ ਹੋਵੇ। ਉਹ ਪੀਰਾ ਹੈਗੀ ACDC ਦੇ ਅੰਡਰ, ਥੋੜਾ ਨਹੀਂ ਪੁਲਿਸ ਤੋਂ ਇਖਤਿਆਰਾਤ ਲੈਣੇ ਦੀ ਕੋਸ਼ਿਸ਼ ਕੀਤੀ ਗਈ, ਤੇ ਉਹ ਕਾਮਯਾਬ ਵੀ ਹੋ ਗਏ ਨੇ, ਕਿਉਂਕਿ ਵੈਸੇ ਤਾਂ ਹੋ ਨਹੀਂ ਰਿਹਾ ਸੀ। ਜਦੋਂ ਦਾ ਮੁਸ਼ਰਫ ਦੌਰ ਦਾ ਪੁਲਿਸ ਆਰਡਰ ਆਇਆ, ਉਹਦਾ ਪੁਲਿਸ ਇੰਡੀਪੈਂਡੈਂਟ ਹੋ ਗਈ, ਤੁਹਾਨੂੰ ਪਤਾ। ਤੇ ਉਹ ਅੱਛਾ, ਉਸ ਤੋਂ ਬਾਅਦ ਇਹਨਾਂ ਨੇ ਉਹ ਏਸੀ ਗਈ ਇੱਕ ਬੈਕਰੀ ਤੇ ਬੈਕਰੀ ਵਾਲਿਆਂ ਨੂੰ ਕਹਿੰਦੀ ਜੀ ਕਿ ਆਰਡਰ ਪੜਿਆ ਤੁਸੀਂ ਮਾਰਕੀਟ ਜਾਣੇ ਬੰਦ ਕਰਨੇ ਦਾ? ਉਹਨੇ ਕਿਹਾ ਜੀ 10 ਵਜੇ ਦਾ। ਉਹਨੇ ਕਿਹਾ ਤੁਸੀਂ ਕਿਉਂ ਨਹੀਂ ਬੰਦ ਕੀਤੀ? ਉਹਨੇ ਕਿਹਾ ਜੀ ਉਸ ਨੋਟੀਫਿਕੇਸ਼ਨ ਲਿਖਿਆ ਕਿ ਬੈਕਰੀਆਂ ਤਾਂ ਐਗਜ਼ੈਂਪਟ ਨੇ। ਕਹਿੰਦੀ ਅੱਛਾ, ਮਤਲਬ ਏਸੀ ਨੂੰ ਇਹ ਇਨਫੋਰਮੇਸ਼ਨ ਕੋਈ ਨਹੀਂ ਸੀ। ਕਹਿੰਦੀ ਚਲੋ ਠੀਕ ਹੈ, ਤੇ ਨਾਲ ਬੰਦੇ ਨੂੰ ਕਹਿ ਰਹੀ ਨੋਟੀਫਿਕੇਸ਼ਨ ਚੈੱਕ ਕਰੋ। ਮਤਲਬ ਇਹ ਤਾਂ ਮੇਰੇ ਵਰਗੇ ਬੰਦੇ ਨੂੰ, ਜਿਹੜਾ ਆਮ ਇੱਕ ਰੀਡਰ ਆ ਅਖਬਾਰਾਂ ਦਾ, ਉਹਨੂੰ ਪਤਾ ਕਿ 10 ਵਜੇ ਹੈ ਬੰਦ, ਲੇਕਿਨ ਫਾਰਮੈਸੀਆਂ, ਬੈਕਰੀਆਂ, ਇਸ ਤਰ੍ਹਾਂ ਦੀ ਜਿਹੜੀਆਂ, ਔਰ ਸਪੋਰਟਸ ਯੂਟਿਲਿਟੀਜ਼, ਉਹ ਜਿੱਥੇ ਐਕਟੀਵਿਟੀਜ਼ ਹੁੰਦੀਆਂ, ਉਹ ਐਗਜ਼ੈਂਪਟ ਨੇ। ਤੇ ਅੱਜ ਡਾਂਸ ਖਬਰ ਵੀ ਬੜੀ ਵੱਡੀ ਛਪੀ ਹੈ ਕਿ ਪੀਰਾ ਇਸ ਤਰ੍ਹਾਂ ਦੇ ਕਈ ਜਗ੍ਹਾ ਤੇ ਰੇਡ ਕਰ ਰਹੀ ਹੈ ਜਿੱਥੇ ਜਿਹੜੇ ਨੋਟੀਫਿਕੇਸ਼ਨ ਦੇ ਵਿੱਚ, ਯਾਨੀ ਕਿ ਉਹਨਾਂ ਨੂੰ ਰਿਲੀਫ ਦਿੱਤਾ ਹੈ। ਤੇ ਇਸ ਤਰ੍ਹਾਂ ਦੇ ਮਜ਼ਾਕ ਚੱਲਦੇ ਰਹਿੰਦੇ ਨੇ, ਤੇ ਮਤਲਬ ਬੁੱਕ ਨੂੰ, ਰੂਲ ਲਾ ਨੂੰ ਕੋਈ ਫਾਲੋ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਹੈ ਕਿ ਜਿਹਨਾਂ ਕਾਨੂੰਨ ਨਾਫਜ਼ ਕਰਨ ਵਾਲੇ ਜਿਹੜੇ ਖੁਦ ਹੀ ਉਹ ਲਾਇਲਮ ਹੋਣਗੇ, ਤੇ ਫਿਰ ਇੰਦੀ ਹੋਣੀ ਹੈ ਫਿਰ ਰੂਲ ਆਫ ਲਾ। ਤੇ ਕੋਈ ਹੋਰ ਇਤਿਫਾ ਸੁਣਾਓ। ਹੋਰ ਵੀ ਸੁਣਾਉਂਦੇ ਆ। ਅੱਛਾ, ਉਹ ਇਹ ਜਿਹੜਾ ਤੁਹਾਨੂੰ ਪਿਛਲੀ ਗੱਲ ਸੁਣਾਈ, ਇਹਦੇ ਉੱਤੇ ਇਹ ਹੈ ਕਿ ਲੋਕਾਂ ਨੇ ਬੜਾ ਉਹ, ਕਿਉਂਕਿ ਖਾਤੂਨ ਸੀਗੀ PS ਦੀ ਨਾ, CSS ਕੀਤਾ, ਲੋਕਾਂ ਨੇ CSS ਤੇ ਬੜੇ ਸਵਾਲ ਉਠਾਏ ਨੇ ਕਿ CSS ਦਾ ਜਿਹੜਾ ਇਮਤਿਹਾਨ ਹੈ, ਦਾ ਤਰੀਕਾਕਾਰ ਆ, ਇਹਦੀ ਸਿਲੈਕਸ਼ਨ, ਇਹਨੂੰ ਵੀ ਕੋਈ ਚੇਂਜ ਕਰੋ, ਕੋਈ ਇਹਦੇ 'ਚ ਰਿਫਾਰਮਸ ਲਿਆਓ। ਇਸ ਤਰ੍ਹਾਂ ਦੇ ਅਫਸਰ ਜਿਹੜੇ ਆਪਣਾ ਨੋਟੀਫਿਕੇਸ਼ਨ ਨਹੀਂ ਪੜ੍ਹਦੇ, ਉਹ ਤੁਸੀਂ ਲਿਆਂਦੇ ਹੋਏ। ਇਹ ਸਭ ਤੁਸੀਂ ਤੇ ਦੇਖੋ ਸਿਆਣੇ ਬਿਆਣੇ ਵੀ ਹੋ, ਤੁਸੀਂ ਆਪ ਵੀ ਕੁਝ ਅਰਸਾ ਪੁਲਿਸ ਵਿੱਚ ਸਰਵ ਕੀਤਾ ਹੋਇਆ ਹੈ, ਤੁਸੀਂ ਇਹ ਬਿਊਰੋਕ੍ਰੇਸੀ ਵੀ ਕਵਰ ਕਰਦੇ ਹੋ। ਇਹ ਪੂਰੀ ਅਕੈਡਮੀ ਦਾ ਸਟਰਕਚਰ ਜਿਹੜਾ ਨਾ, ਜੇ ਟ੍ਰੇਨਿੰਗ ਦਾ, ਉਹ ਚੇਂਜ ਹੋਣ ਵਾਲਾ ਹੈ, ਉਹ ਨਹੀਂ ਹੁੰਦਾ। ਇਹ ਜਦੋਂ ਬੱਚੇ ਆਉਂਦੇ ਨੇ CSS ਕਰਕੇ, ਉਸ ਵਕਤ ਠੀਕ ਹੁੰਦੇ ਨੇ, ਉਸ ਤੋਂ ਬਾਅਦ ਟ੍ਰੇਨਿੰਗ ਵਿੱਚ ਖਰਾਬ ਹੁੰਦੇ ਨੇ। ਉਹ ਕਲੋਨੀਅਲ ਦੌਰ ਦੇ ਸਟਰਕਚਰ ਚੱਲ ਰਹੇ ਨੇ, ਤੇ ਕੋਈ ਫੌਜੀ ਬਿਠਾ ਦਿੰਦੇ ਨੇ ਅਕੈਡਮੀਆਂ ਤੇ ਜਾ ਕੇ, ਤੇ ਉਹ ਉਸੇ ਤਰੀਕੇ ਨਾਲ ਚਲਾਈ ਜਾ ਰਹੇ ਨੇ, ਕੋਈ ਚੇਂਜ ਨਹੀਂ ਕਰਦੇ। ਕਮ ਅਜ਼ ਕਮ ਇੰਡੀਆ ਤੋਂ ਸਿੱਖ ਲਓ ਕਿ ਬਈ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਹੈ ਨਾ ਅੱਗੇ ਜਾ ਕੇ ਕੰਮ ਕਰਨਾ ਹੈ। ਹੁਣ ਤੁਸੀਂ ਮਾਸਟਰ ਨਹੀਂ ਹੋ, ਹੁਣ ਤੁਸੀਂ ਸਰਵੈਂਟ ਹੋ। ਸਰਵੈਂਟ ਦਾ ਮਤਲਬ ਕੀ ਹੁੰਦਾ ਹੈ? ਜਿਸ ਬਿਊਰੋਕਰੇਟ ਨੂੰ ਮਿਲ ਰਹੋ, ਇਹ ਖਾਸ ਕਿਸਮ ਦੀ ਇੱਕ ਨਾ ਰੋਨੀਅਤ ਹੁੰਦੀ ਉਹਦੇ 'ਚ ਨਾ। ਰੋਨੀਅਤ ਮਤਲਬ ਕਿ ਬਜ਼ਾਹਿਰ ਤੁਹਾਨੂੰ ਲੱਗਦਾ ਹੈ ਕਿ ਬੜਾ ਹਸਮੁਖ ਹੈ, ਬੜਾ ਆਰਾਮ ਨਾਲ ਗੱਲ ਕਰ ਰਿਹਾ ਹੈ, ਲੇਕਿਨ ਉਹਦਾ ਐਟੀਟਿਊਡ ਇੰਜ ਹੁੰਦਾ ਹੈ ਕਿ ਜਿਵੇਂ ਉਹ ਗੋਰਾ ਹੈ ਕੋਈ ਨਾ। ਇਹ ਰਵੱਈਆ ਅਕੈਡਮੀ ਤੋਂ ਖਤਮ ਹੁੰਦਾ ਹੈ। ਉਹਦੇ 'ਚ ਤੁਸੀਂ, ਤੁਹਾਨੂੰ ਹਾਕਮ ਬਣਾਉਣਾ ਚਾਹੁੰਦੇ ਨੇ, ਕਿਉਂਕਿ ਗੋਰਿਆਂ ਦਾ ਹੈ ਸੀ ਚੱਕਰ ਬਈ ਕਿ ਸਾਨੂੰ ਤੇ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਅਫਸਰ ਬਣਾਈਏ ਜਿਹੜੇ ਇਹਨਾਂ ਨੂੰ ਕਾਬੂ 'ਚ ਰੱਖਣ। ਹੁਣ ਕਾਬੂ ਤੇ ਨਹੀਂ ਹੈ, ਹੁੰਦੀ ਹੋਰ ਹੈ, ਬਿਲਕੁਲ ਇਸ ਤਰ੍ਹਾਂ ਹੀ। ਤੇ ਉਹਨੂੰ ਚੇਂਜ ਕਰਨਾ ਪਏਗਾ। ਹਰ ਬੰਦਾ ਆਪਣੇ ਆਪ ਨੂੰ ਜਵਾਬਦੇਹ ਸਮਝੇ, ਤੇ ਕੋਈ ਨੈਸ਼ਨਲਿਜ਼ਮ ਵੀ ਉੱਥੇ ਹੀ ਪੈਦਾ ਹੁੰਦਾ ਹੈ। ਇਹ ਸਟਰਕਚਰ ਜਿਹੜਾ ਹੈ ਨਾ, ਇਹ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਰੈਕਟਰ ਵੀ ਨਹੀਂ ਪੈਦਾ ਕਰ ਰਿਹਾ, ਇਹ ਕਰਪਟ ਬੰਦੇ ਪੈਦਾ ਕਰਦਾ ਹੈ, ਤੇ ਨਾ ਹੀ ਇਹ ਕੋਈ ਇਸ ਤਰ੍ਹਾਂ ਦਾ ਕੋਈ ਕੌਮੀ ਤਸ਼ੱਖੁਸ ਜਿਹਨੂੰ ਨਹੀਂ ਕਹਿੰਦੇ ਉਰਦੂ ਵਿੱਚ, ਉਹ ਪੈਦਾ ਕਰ ਰਿਹਾ। ਇਹ ਫਲਾਪ ਹੋ ਗਿਆ ਸਿਸਟਮ ਜੀ ਸਾਹਿਬ।
ਬਿਲਕੁਲ ਇਸ ਤਰ੍ਹਾਂ ਹੀ ਹੈ ਹੁਣ ਮਤਲਬ ਜਿਹੜੀ ਸਾਡੀ ਸਾਰੀ ਬਿਊਰੋਕ੍ਰੇਸੀ ਨਾ ਪੁਲਿਸ ਦੀ ਔਰ ਜਿਹੜੀ ਜ਼ਿਲ੍ਹੇ ਇੰਤਜ਼ਾਮੀਆ ਉਹ ਇੱਕ ਤੇ ਉਹਨਾਂ ਨੂੰ ਇਹ ਸਮਝ ਲੱਗਦੀ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀ ਪ੍ਰੈਜ਼ੈਂਸ ਬੜੀ ਜ਼ਰੂਰੀ ਹੈ ਸਾਰੇ ਟਿਕਟਾਕਰ ਬਣ ਗਏ ਨੇ ਮੈਨੂੰ ਦੱਸਿਆ ਆਈਜੀ ਤੋਂ ਲੈ ਕੇ ਡੀਪੀਓ ਤੱਕ ਤੇ ਡੀਪੀਓ ਤੋਂ ਲੈ ਕੇ ਐਸਐਚਓ ਤੱਕ ਤੇ ਏਸੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਇਹ ਵੀ ਸਾਰੇ ਟਿਕਟਾਕਰ ਇਸ ਵਿੱਚ ਇਸ ਲਈ ਬਣ ਗਏ ਨੇ। ਇੱਕ ਤੇ ਸਿਆਸੀ ਸਾਡੀ ਸੁਲੀਨ ਹਕੂਮਤਾਂ ਤੇ ਉਹ ਖੁਦ ਟਿਕਟੋਕਰ ਬਣ ਗਏ ਨੇ, ਤੇ ਉਹ ਤੇ ਅਲੱਗਾ ਗੱਲ ਹੈ। ਲੇਕਿਨ ਇਹ ਜਿਹੜੇ ਸਾਡੇ ਸਾਹਿਬ ਇਖਤਿਆਰ ਨੇ ਨਾ ਅਸਲ, ਉਹ ਬੜੇ ਪਸੰਦ ਕਰਦੇ ਨੇ ਟਿਕਟੋਕਰ ਨੂੰ, ਸੋਸ਼ਲ ਵਲਾਗਰ ਨੂੰ। ਤੇ ਉਹ ਇੱਕ ਬੰਦਾ ਇੱਥੇ ਵੀ ਕੋਇਟੇ ਵੀ ਆਇਆ ਸੀ ਇਸੇ ਤਰ੍ਹਾਂ ਦਾ ਟਿਕਟੋਕਰ ਅਫਸਰ, ਉਹਦੀ ਬੜੀ ਤਰੱਕੀ ਹੋ ਗਈ। ਉਹ ਸਮਝਦੇ ਨੇ ਕਿ ਇਹਦੇ ਨਾਲ ਬੜਾ ਇਮੇਜ ਬਣਦਾ ਹੈ, ਨੈਰੇਟਿਵ ਬਿਲਡਿੰਗ ਹੁੰਦੀ ਹੈ, ਕਾਊਂਟਰ ਪ੍ਰੋਪੇਗੈਂਡਾ ਹੁੰਦਾ ਹੈ, ਇਸ ਤਰ੍ਹਾਂ ਦਾ ਨਾ। ਤੇ ਉਹ ਇਹ ਚੱਕਰ ਚ ਆ ਰਿਹਾ, ਇਹਨਾਂ ਗਿਮਿਕਸ ਤੋਂ ਨਿਕਲਣਾ ਪੈਣਾ ਇਹਨਾਂ ਨੂੰ। ਹਾਂ ਬਿਲਕੁਲ ਵੈਸੇ ਉਹ ਸਰਕਾਰੀ ਅਫਸਰ ਮੈਨੂੰ ਸਮਝ ਲੱਗ ਗਿਆ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਉਹ ਨਾ ਤਕਰੀਬਨ 24 ਘੰਟੇ ਤੋਂ ਨਾ 18-20 ਘੰਟੇ ਉਹ ਸੋਸ਼ਲ ਮੀਡੀਆ ਤੇ ਹੁੰਦਾ ਲੇਕਿਨ ਇੱਕ ਦਫਾ ਮੁਲਾਕਾਤ ਹੋਈ ਸੀ ਕਹਿੰਦਾ ਯਾਰ ਮੈਂ ਤਾਂ ਸਿਰਫ 1 ਘੰਟਾ ਦਿੰਦਾ ਸੋਸ਼ਲ ਮੀਡੀਆ ਨੂੰ ਪਤਾ ਨਹੀਂ ਕਹਿੰਦਾ ਮੇਰੀ ਬਦਨਾਮੀ ਇੰਨੀ ਕਿਉਂ ਅੱਛਾ ਮੈਂ ਤੇ ਉਹ ਇਸ ਤਰ੍ਹਾਂ ਹੀ ਜਿਹੜੀਆਂ ਰਾਣਾ ਸਾਹਿਬ ਜਿਹੜੀਆਂ ਖੁੱਲੀ ਕਚਹਿਰੀਆਂ ਉਹ ਤੁਸੀਂ ਅੰਗਰੇਜ਼ ਦੌਰ ਦੀ ਗੱਲ ਕਰ ਰਹੇ ਸੀ ਕਿ ਬ੍ਰਿਟਿਸ਼ ਸਾਰਾ ਉਹ ਅਸੀਂ ਲੈਗੇਸੀ ਨੂੰ ਫਾਲੋ ਕਰ ਰਹੇ ਹਾਂ ਇਹ ਹੁਣ ਜਿਹੜੀ ਡੀਸੀਜ਼ ਨੇ ਏਸੀਜ਼ ਨੇ ਪੁਲਿਸ ਆਏ ਜੀ ਖੁੱਲੀ ਕਚਹਿਰੀਆਂ ਤੇ ਬੜਾ ਫੋਕਸ ਕਰਦੀ ਉਹ ਮਤਲਬ ਤੁਸੀਂ ਮਹੀਨੇ 2 ਮਹੀਨੇ ਬਾਅਦ ਲੋਕਾਂ ਨੂੰ 1 ਘੰਟੇ ਲਈ ਦੇ ਦਿੰਦੇ ਜੀ ਕਿ ਆਪਣੇ ਤੱਕ ਐਕਸੈਸ ਇਹ ਵੀ ਗੋਰਿਆਂ ਦੇ ਦੌਰ ਤੋਂ, ਬਲਕਿ ਉਸ ਤੋਂ ਪਹਿਲੇ ਮੁਗਲਾਂ ਦੇ ਹਾਂਜੀ ਤੇ ਲੋਕ ਕੀ ਜਾਂਦੇ ਸਨ ਕਿ ਕਚਹਿਰੀਆਂ ਲਾਉਂਦੇ, ਇਸ ਲਈ ਕਿ ਅਫਰਾਦੀ ਕੁਵਤ ਘੱਟ ਹੁੰਦੀ ਸੀ ਕੋਤਵਾਲ ਦੇ ਕੋਲ, ਹਾਕਮ ਦੇ ਕੋਲ, ਫਿਰ ਡੀਸੀ ਦੇ ਕੋਲ ਗੋਰਿਆਂ ਦੇ ਦੌਰ ਵਿੱਚ। ਤੇ ਉਹ ਕਹਿੰਦੇ ਸਨ ਜੀ ਕਿ ਜਿਵੇਂ ਹੁੰਦਾ ਨਾ ਕਿ ਹੋ ਗਿਆ ਡਿਸਟ੍ਰਿਕਟ ਹੈਡਕੁਆਟਰ, ਮੇਨ ਆਫਿਸ ਹੋ ਗਿਆ, ਉਹ ਕਹਿੰਦੇ ਜਿਵੇਂ ਅਸੀਂ ਤਹਿਸੀਲਾਂ ਹੋ ਗਈਆਂ, ਕਹਿੰਦੇ ਪਿੰਡ ਵੀ ਜਾਈਏ, ਕਸਬੇ 'ਚ ਵੀ ਜਾਈਏ, ਦੇਖੇ ਤੇ ਸੇ ਕੀ ਉੱਥੇ ਫਿਰ ਲੋਕਲ ਜਿਹੜੀ ਪੁਲਿਸ ਹੈ ਨਾ, ਥਾਣਾ, ਉਹ ਇੰਤਜ਼ਾਮ ਕਰ ਲੈਂਦਾ ਸੀ ਜੀ ਕਿ ਡੇਟ ਹੁੰਦੀਆਂ ਤੇ ਫਿਕਸ ਹੁੰਦੀਆਂ ਸਨ ਕਿ ਇਸ ਦੌਰੇ ਨੂੰ ਸਾਹਿਬ ਬਹਾਦਰ ਨੇ ਆਉਣਾ ਹੈ, ਕਚਹਿਰੀ ਲਾਣੀ ਹੈ, ਤੇ ਤਾਂ ਕਿ ਇੱਧਰ ਦੇ ਹਾਲਾਤ ਦਾ ਪਤਾ ਚੱਲ ਜਾਵੇ। ਉਹ ਸਟਰਕਚਰ ਸੀ ਉਸ ਦੌਰ ਦੇ ਹਿਸਾਬ ਨਾਲ। ਅੱਜ ਹੈ ਸੋਸ਼ਲ ਮੀਡੀਆ, ਹੁਣ ਹੈ ਇੰਟਰਨੈਟ, ਹੁਣ ਹਾਂ ਕਮਿਊਨੀਕੇਸ਼ਨ, ਹੁਣ ਨੇ ਸੜਕਾਂ, ਹੁਣ ਨੇ ਬੱਸਾਂ, ਟ੍ਰੇਨਾਂ, ਗੱਡੀਆਂ, ਹਾਂਜੀ ਮੋਟਰ ਕਿ ਆ ਸਕਦੇ ਨੇ। ਹੁਣ ਇਹ ਗਿਮਿਕਸ ਦੀ ਜ਼ਰੂਰਤ ਕੋਈ ਨਹੀਂ ਕਿ ਤੁਸੀਂ ਕਚਹਿਰੀਆਂ ਲਾ ਕੇ ਬਹਿ ਜਾਓ। ਇੱਕ ਕਚਹਿਰੀ ਦਾ ਤਸਵਰ ਹੈ ਨਾ, ਹਾਕਮ ਬਹਿ ਜਾਂਦਾ ਹੈ ਮੋਢੇ ਤੇ ਆ ਕੇ, ਚੌਧਰੀ ਬਹਿ ਗਿਆ, ਹਾਂ ਦੱਸ ਬਿਲਕੁਲ ਤੇਰਾ ਕੀ ਕੰਮ ਸੀ, ਤੇਰਾ ਕੰਮ ਹੋਇਆ ਕਿ ਨਹੀਂ ਹੋਇਆ। ਇਹ ਮੈਂਟੈਲਿਟੀ ਖਤਮ ਕਰਨੀ ਪੈਣੀ ਜੀ ਸਰ। ਬਿਲਕੁਲ ਜ਼ਬਰਦਸਤ ਸਹੀ ਇਹ ਸਹੀ ਕਹਿ ਰਹੇ ਤੁਸੀਂ ਹੁਣ ਦੌਰ ਨਹੀਂ ਲੇਕਿਨ ਇਹ ਤਾਂ ਖੁੱਲੀ ਜਿਹੜਾ ਆਪਣੇ ਡਿਸਟ੍ਰਿਕਟ ਹੈਡਕੁਆਟਰ ਤੇ ਲਾ ਰਹੇ ਨੇ ਬਜਾਏ ਐਸੇ ਕਿ ਲੋਕ ਦੂਰ ਦਰਾਜ਼ ਪਿੰਡਾਂ ਜਾਣ ਕਿਸੇ ਜਗ੍ਹਾ ਤੇ ਜਾਣ ਚਲੋ ਫਿਰ ਵੀ ਅਸੀਂ ਮੰਨਦੇ ਹਾਂ ਤੇ ਉਹ ਤੁਸੀਂ ਗੱਲ ਕਰ ਰਹੇ ਲਤੀਫੇ ਦੀ ਹਾਂ ਉਸ ਤੋਂ ਮੈਨੂੰ ਲਤੀਫੇ 2 ਯਾਦ ਆ ਗਏ ਜਿਹੜੇ ਪਿਛਲੇ ਦਿਨਾਂ 'ਚ ਬੜੇ ਵੀਡੀਓ ਦੇ ਵਾਇਰਲ ਹੋਏ ਨੇ ਉਹ ਇੱਕ ਤੇ ਕਿ ਲੇਡੀ ਵਿਲਿੰਗਟਨ ਹਸਪੀਟਲ ਨਾ ਲਾਹੌਰ ਦਾ ਜਿਹੜਾ ਉਹਦੇ 'ਚ ਗਾਇਨੀ ਵਾਰਡ ਦੇ ਵਿੱਚ ਇੱਕ ਹੀ ਆਪਰੇਸ਼ਨ ਸੈਂਟਰ 'ਚ ਪਰਦਾ ਲੱਗਾ ਹੈ ਤੇ ਜਿਹੜੇ ਜਿਹੜੇ ਸਪੈਸ਼ਲਾਈਜੇਸ਼ਨ ਕਰਦੇ ਡਾਕਟਰਸ ਲੜਕੀਆਂ ਤੇ ਲੜਕੇ ਉਹ ਜਿਹੜੇ ਉਹ ਦੋਨਾਂ ਸਾਈਡਾਂ ਤੇ ਸਿਜ਼ੇਰੀਅਨ ਆਪਰੇਸ਼ਨ ਕਰ ਰਹੇ ਨੇ ਡਿਲੀਵਰੀ ਕੇਸ ਕਰ ਰਹੇ ਨੇ ਔਰ 2 ਖਾਤੀਨਾਂ ਦਾ ਉਹਨਾਂ ਦੀ ਵੀਡੀਓ ਬਣ ਰਹੀ ਨੇ ਤੇ ਉਹਨਾਂ ਦਾ ਆਪਸ ਲੱਗਾ ਹੈ ਕਰਨਾ ਮਤਲਬ ਇੱਕ ਪ੍ਰਾਈਵੇਸੀ ਹੁੰਦੀ ਹੌਰੀਬਲ ਕਿਸਮ ਦੀ ਵੀਡੀਓ ਰਾਣਾ ਸਭ ਕੰਡਕਟ ਇਹਨਾਂ ਦਾ ਐਥੀਕਲ ਕੰਡਕਟ ਜਾਂ ਕੋਈ ਪ੍ਰੋਫੈਸ਼ਨਲ ਕੰਡਕਟ ਮਤਲਬ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਅੱਛਾ ਖੈਰ ਪੰਜਾਬ ਗਵਰਨਮੈਂਟ ਨੇ ਉੱਤੇ ਐਕਸ਼ਨ ਬੜਾ ਲਿਆ ਉਹ ਬੰਦੇ ਇਹਨਾਂ ਜਿਹੜੇ ਆ ਉਹ ਸਸਪੈਂਡ ਵੀ ਕਰਦੇ ਨੇ ਦੇ ਖਿਲਾਫ ਕੋਈ ਪੀੜਾ ਦੇ ਤਹਿਤ ਕਾਰਵਾਈ ਵੀ ਕਰ ਰਿਹਾ ਹੋਣੀ ਵੀ ਚਾਹੀਦੀ ਲੇਕਿਨ ਮਤਲਬ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਕਿ ਇੱਕ ਬੰਦੇ ਦੀ ਪ੍ਰਾਈਵੇਸੀ ਹੈ ਤੁਸੀਂ ਇੱਕ 2 ਪ੍ਰੈਗਨੈਂਟ ਔਰਤਾਂ ਦਾ ਆਪਰੇਸ਼ਨ ਕਰ ਰਿਹਾ ਜਿਹਨੂੰ ਅਸੀਂ ਬੜਾ ਆਪਰੇਸ਼ਨ ਕਹਿੰਦੇ ਹਾਂ ਤੇ ਉਹ ਸਾਰਾ ਮਤਲਬ ਤੁਸੀਂ ਰਿਕਾਰਡ ਕਰ ਰਹੇ ਹੋ ਔਰ ਤੁਸੀਂ ਮੁਕਾਬਲਾ ਲੱਗਾ ਮਤਲਬ ਕਿਸੇ ਦੀ ਲਾਈਫ ਆ ਤੇ ਤੁਸੀਂ ਮੁਕਾਬਲਾ ਲਾਇਆ ਉਹ ਅੱਛਾ ਉਹਦੇ ਤੇ ਮਜ਼ੇ ਦੀ ਗੱਲ ਇਹ ਹੈ ਕਿ ਇਹ ਗਲਤ ਕੰਮ ਕਰਦੇ ਨੇ ਤੇ ਉਹ ਫਿਰ ਯੰਗ ਡਾਕਟਰ ਐਸੋਸੀਏਸ਼ਨ ਉਹਨਾਂ ਨੂੰ ਪ੍ਰੋਟੈਕਟ ਵੀ ਕੀਤਾ ਤੁਸੀਂ ਬੈਠੇ ਹੋ ਇਸਲਾਮਾਬਾਦ ਮੈਂ ਬੈਠਾ ਕੋਟੇ ਤੇ ਕੋਈ ਟਰਾਂਸਮਿਸ਼ਨ ਵਿੱਚ ਹੋ ਰਿਹਾ ਖਲਲ ਵਾਕਿਆ ਨਾ ਤੁਹਾਡੇ ਸਿਗਨਲ ਜਾਂ ਖਰਾਬ ਨੇ ਜਾਂ ਕੋਟੇ 'ਚ ਮੇਰੇ ਖਰਾਬ ਨੇ ਤੇ ਆਵਾਜ਼ ਸਾਡੀ ਹੋ ਰਹੀ ਹੈ ਬ੍ਰੇਕ ਮੇਰਾ ਖਿਆਲ ਹੈ ਕਿ ਅੱਜ ਦਾ ਬ੍ਰਾਂਚ ਕਰੀਏ ਤੇ ਅਗਲੇ ਹਫਤੇ ਆਵਾਂਗੇ ਤੇ ਉੱਥੇ ਬਹਿ ਕੇ ਕਰਾਂਗੇ ਇਹ ਜਿਹੜੀ ਗੱਲਾਂ ਰਹਿ ਗਈਆਂ ਨੇ ਨਾ ਦੂਜਾ ਲਤੀਫਾ ਤੁਸੀਂ ਭੁੱਲਣਾ ਨਹੀਂ ਤੇ ਹਫਤੇ ਨੂੰ ਉੱਥੇ ਗੱਲ ਸ਼ੁਰੂ ਕਰਾਂਗੇ ਫਿਰ ਬਿਲਕੁਲ ਠੀਕ ਹੋ ਗਿਆ ਤੇ ਫਿਰ ਅੱਜ ਲਈ ਇੰਨਾ ਹੀ ਤੇ ਫਿਰ ਹੁਣ ਕੁਝ ਕੋਈ ਰੋਟੀ ਛੋਟੀ ਖਾਣੇ ਚਲੋ ਤੁਸੀਂ ਰੋਟੀ ਛੋਟੀ ਖਾਓ ਅਸੀਂ ਚੱਲੇ ਆ ਰੋਜ਼ ਖਾਣ ਤੇ ਤੁਸੀਂ ਖਾਓ ਅੱਜ ਸਾਗ ਖਾਓ ਤੇ ਅਸੀਂ ਖਾਵਾਂਗੇ ਮਟਨ
ਲਓ ਜੀ, ਫਿਰ ਬਿਲਕੁਲ ਠੀਕ ਆ, ਅੱਲਾ ਦੇ ਹਵਾਲੇ।